जी अस्सलाम वालेकुम तजम्मल भाई की हाल चाल ठीक ठाक वालेकुम सलाम। अच्छा तजम्मल भाई ਤੁਸੀਂ ਮਾਸ਼ਾਅੱਲਾ ਪੰਜਾਬੀ ਜ਼ੁਬਾਨ ਨੂੰ ਸਾਡੀ ਜ਼ੁਬਾਨ ਨੂੰ ਪ੍ਰਮੋਟ ਕਰਦੇ ਪਏ ਹੋ ਬੜੀ ਅੱਛੀ ਗੱਲ ਹੈ ਸਾਡੀ ਲੋਕਲ ਲੈਂਗੁਏਜ ਉੱਤੇ ਆਣੀ ਚਾਹੀਦੀ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਸਾਡੇ ਲੋਕ ਸਾਡੀ ਵੀਡੀਓਜ਼ ਦੇਖਦੇ ਨੇ ਉਹਨਾਂ ਦੇ ਜ਼ਿਹਨ 'ਚ ਸਭ ਤੋਂ ਪਹਿਲੇ ਇਹੀ ਸਵਾਲ ਆਉਂਦਾ ਹੈ ਕਿ ਆਲਮੀ ਸਤ੍ਹਾ ਦੇ ਉੱਪਰ ਪੰਜਾਬੀ ਦਾ ਕੋਈ ਉਹ ਨਹੀਂ ਹੈ ਇੰਪੋਰਟੈਂਸ ਨਹੀਂ ਹੈ ਆਲਮੀ ਸਤ੍ਹਾ ਦੇ ਲੈਵਲ ਤੇ ਆ ਕੇ ਤੁਹਾਨੂੰ ਜਿਹੜਾ ਹੈ ਉਹ ਇੰਗਲਿਸ਼ ਦੀ ਸਪੋਰਟ ਲਾਜ਼ਮੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਜਿਹੜਾ ਸਵਾਲ ਹੈ ਨਾ ਬਿਲਕੁਲ ਬਚਗਾਨਾ ਹੈ ਕਿ ਇੰਗਲਿਸ਼ ਆਲਮੀ ਸਤ੍ਹਾ ਤੇ ਜ਼ਰੂਰੀ ਹੈ। ਠੀਕ ਹੈ ਆਲਮੀ ਸਤ੍ਹਾ ਤੇ ਅਸੀਂ ਵੇਚ ਹੀ ਕੁਛ ਨਹੀਂ ਰਹੇ। ਹਾਂ ਆਲਮੀ ਸਤ੍ਹਾ ਤੇ ਚੀਨੀ ਵੇਚਣ ਦੇ ਨੇ, ਜਾਪਾਨੀ ਵੇਚਣ ਦੇ ਨੇ, ਜਰਮਨ ਵੇਚਣ ਦੇ ਨੇ। ਇਹ ਸਾਰੀਆਂ ਕੌਮਾਂ ਆਪਣੀ ਜ਼ੁਬਾਨ 'ਚ ਪੜ੍ਹਦੀਆਂ ਨੇ ਔਰ ਜਦੋਂ ਇਹਨਾਂ ਨੇ ਬਾਹਰ ਕੋਈ ਸ਼ੈ ਵੇਚਣੀ ਹੈ ਇਹਨਾਂ ਨੇ ਬੰਦੇ ਰੱਖੇ ਨੇ। ਹਾਂ ਸਹੀ ਗੱਲ ਹੈ ਯਾਰ ਉਹ ਜਿਹੜੇ ਹੁਨਰਮੰਦ ਨੇ ਉਹ ਆਪਣੀ ਜ਼ੁਬਾਨ 'ਚ ਚੀਜ਼ਾਂ ਸਕਿੱਲ ਸਿੱਖ ਕੇ ਚੀਨੀ ਜ਼ੁਬਾਨ 'ਚ, ਜਾਪਾਨੀ 'ਚ, ਜਰਮਨ 'ਚ ਪ੍ਰੋਡਕਸ਼ਨ ਕਰ ਰਹੇ ਨੇ, ਚੀਜ਼ਾਂ ਬਣਾ ਰਹੇ ਨੇ। ਵੇਚਣ ਵਾਸਤੇ ਉਹਨਾਂ ਨੇ ਅੱਗੇ ਬੰਦਾ ਰੱਖ ਲਿਆ ਠੀਕ ਹੈ ਜਿਹਨੇ ਅੰਗਰੇਜ਼ ਮੁਲਕ 'ਚ ਗੱਲ ਕਰਨੀ ਹੈ, ਸਹੀ ਗੱਲ ਜਿਹਨੇ ਜਰਮਨੀ 'ਚ ਸ਼ੈ ਵੇਚਣੀ ਉਹਨੂੰ ਜਰਮਨ ਸੀਣੀ ਪੈਣੀ ਹੈ, ਜਿਹਨੇ ਚੀਨ 'ਚ ਵੇਚਣੀ ਉਹਨੂੰ ਚੀਨੀ 'ਚ, ਜਿਹਨੇ ਅਮਰੀਕਾ 'ਚ ਵੇਚਣੀ ਉਹਨੂੰ ਠੀਕ ਹੈ ਅੰਗਰੇਜ਼ੀ ਦੀ ਜ਼ਰੂਰਤ ਹੈ। ਤੇ ਆਹ ਜਿਹੜਾ ਝੂਠ ਹੈ ਨਾ ਕਿ ਆਲਮੀ ਸਤ੍ਹਾ ਵਾਸਤੇ ਤੁਸੀਂ 27 ਕਰੋੜ ਨੂੰ ਜ਼ਬਰਦਸਤੀ ਇੰਗਲਿਸ਼ ਸਾਹੋ ਉਹਨਾਂ ਨੂੰ ਆ ਹੀ ਨਹੀਂ ਰਹੀ। ਆ ਹੀ ਨਹੀਂ ਰਹੀ ਸਹੀ ਜਾਂ ਤੇ ਜੇ ਆਉਣ ਦੀ ਆ ਜਾਣੀ ਹੁੰਦੀ ਨਾ ਤੇ 70 ਸਾਲਾਂ 'ਚ ਸਾਨੂੰ ਆ ਜਾਣੀ ਸੀ। ਆ ਜਾਣੀ ਸੀ 70 ਸਾਲਾਂ 'ਚ 99% ਨੂੰ ਨਹੀਂ ਆਈ। ਇਹਦਾ ਮਤਲਬ ਹੈ ਅਗਲੇ 1000 ਸਾਲ ਵੀ ਨਹੀਂ ਆਉਣੀ। ਨਹੀਂ ਤੇ ਜੇ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਮੁੰਡਿਆਂ ਨੂੰ ਹੁਨਰ ਸਿਖਾ ਦਿਓ, ਤੁਹਾਡੇ ਮੁੰਡੇ ਚੀਜ਼ਾਂ ਪ੍ਰੋਡਿਊਸ ਕਰਨ। ਜਿਹੜੇ ਬੰਦੇ ਜ਼ਰਾਤ ਦੇ ਬੰਦੇ ਨੇ ਉਹਨਾਂ ਨੂੰ ਜ਼ਰਾਤ ਦੀਆਂ ਕਿਵੇਂ ਫਿਨਿਸ਼ ਪ੍ਰੋਡਕਟ ਬਣਾਉਣੇ, ਦੁੱਧ ਦੀਆਂ ਆਈਟਮਾਂ ਕਿਵੇਂ ਬਣਾਉਣੀਆਂ ਨੇ, ਅੰਬਾਂ ਦੀਆਂ, ਫਰੂਟਾਂ ਦੀਆਂ, ਡਰਾਈ ਫਰੂਟਾਂ ਦੀਆਂ, ਜੋ ਵੀ ਚੀਜ਼ਾਂ ਨੇ ਉਹ ਤੁਸੀਂ ਉਹਨਾਂ ਨੂੰ ਬਣਾਉਣਾ ਸਿਖਾ ਦਿਓ, ਫਿਰ ਉਹ ਵੇਚ ਲੈਣਗੇ। ਸਵਾਲ ਵਾਲੀ ਵੀ ਮੈਂ ਆ ਰਿਹਾ। ਮੇਰਾ ਦੂਸਰਾ ਸਵਾਲ ਇਹੀ ਸੀ ਕਿ ਪਾਕਿਸਤਾਨ ਇੰਜੀਨੀਅਰਸ, ਡਾਕਟਰ ਜਿਹੜੇ ਹੈ ਵੱਡੇ ਅਫਸਰ ਕਿਉਂ ਨਹੀਂ ਪ੍ਰੋਡਿਊਸ ਕਰ ਪਾ ਰਿਹਾ? ਕਿਉਂ ਇੰਡੀਆ ਸਾਡੇ ਤੋਂ ਅੱਗੇ ਜਾ ਰਿਹਾ? ਕੇਰਲਾ ਦੇ ਲੋਕ ਆਈਟੀ 'ਚ ਐਕਸਪਰਟ ਨੇ, ਚਾਈਨਾ ਦੇ ਲੋਕ ਇੰਜੀਨੀਅਰ ਨੇ, ਅਸੀਂ ਪਾਕਿਸਤਾਨ ਕਿਉਂ ਨਹੀਂ? ਪਾਕਿਸਤਾਨ ਨੰਬਰ 1 ਜਿਹੜੇ ਇੰਜੀਨੀਅਰ ਪ੍ਰੋਡਿਊਸ ਕਰਦਾ ਅਕਸਰ ਇੰਗਲਿਸ਼ ਮੁਲਕਾਂ 'ਚ ਟੁਰ ਜਾਂਦੇ ਨੇ, ਉਹਨਾਂ ਦਾ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੁੰਦਾ। ਦੂਜੀ ਗੱਲ ਇਹ ਵੇ ਕਿ ਉਹ ਜਿਹੜੇ ਅਕਸਰ ਇੰਜੀਨੀਅਰ ਨੇ 20-20, 25-25 ਹਜ਼ਾਰ ਤੇ ਜ਼ਲੀਲ ਹੋ ਰਹੇ ਨੇ। ਜਿਹੜਾ ਤੁਹਾਡਾ ਇੰਜੀਨੀਅਰਿੰਗ ਦਾ ਸਟੂਡੈਂਟ ਹੈ ਨਾ ਉਹ 50 ਕਿਤਾਬਾਂ ਪੜ੍ਹਦਾ 4 ਸਾਲਾਂ 'ਚ। ਇਸੇ ਤਰ੍ਹਾਂ ਹੀ ਉਦੋਂ ਬਾਅਦ ਜਦੋਂ ਯੂਨੀਵਰਸਿਟੀ 'ਚੋਂ ਨਿਕਲਦਾ ਉਹਦਾ ਕਿਤਾਬ ਨਾਲ ਕੋਈ ਰਿਸ਼ਤਾ ਨਹੀਂ ਰਹਿੰਦਾ। ਤੁਹਾਡਾ ਡਾਕਟਰ 5 ਸਾਲਾਂ 'ਚ 60 ਕਿਤਾਬਾਂ ਪੜ੍ਹਦਾ, ਉਦੋਂ ਬਾਅਦ ਉਹਦੇ 'ਚ ਤਹਿਕੀਕ ਦਾ ਰੁਝਾਨ ਪੈਦਾ ਨਹੀਂ ਹੁੰਦਾ। ਉਹ ਡਾਕਟਰ ਜਿਹੜਾ ਹੁੰਦਾ ਨਾ 60 ਕਿਤਾਬਾਂ ਪੜ੍ਹ ਕੇ ਉਹਦਾ ਦਿਮਾਗ ਥੱਕ ਜਾਂਦਾ। ਜਦੋਂ ਤੁਸੀਂ ਆਪਣੀ ਜ਼ੁਬਾਨ 'ਚ ਕਿਤਾਬਾਂ ਪੜ੍ਹਦੇ ਹੋ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ। ਠੀਕ ਹੈ। ਜਿੰਨੇ ਵੀ ਤੁਹਾਡੇ ਪੜ੍ਹੇ ਲਿਖੇ ਮੁੰਡੇ ਨੇ ਉਹ ਕਿਉਂ ਪੜ੍ਹਨ ਤੋਂ ਨੱਸਦੇ ਨੇ? ਕਿਉਂਕਿ ਉਹਨਾਂ ਨੇ ਜਿੰਨਾ ਜ਼ੋਰ ਲਾਣਾ ਸੀ ਨਾ ਇੰਗਲਿਸ਼ 'ਚ ਲਾ ਕੇ ਉਹਨਾਂ ਦੀ ਬੱਸ ਹੋ ਗਈ ਹੈ। ਆਂਦੇ ਨੇ ਪਾਕਿਸਤਾਨ ਵਿੱਚ ਤਹਿਕੀਕ ਕਰ ਜਾਣ ਨਹੀਂ ਆ, ਉਹਦੀ ਇੱਕੋ ਹੀ ਵਜ੍ਹਾ ਅੰਗਰੇਜ਼ੀ। ਇੰਡੀਆ ਨਾਲੋਂ ਜ਼ਿਆਦਾ ਇੰਜੀਨੀਅਰ ਚਾਈਨਾ 'ਚ ਪੈਦਾ ਹੋ ਰਹੇ ਨੇ ਔਰ ਉਹ ਚਾਈਨਾ ਦੇ ਕੰਮ ਆ ਰਹੇ ਨੇ। ਇੰਡੀਆ ਦੇ ਇੰਜੀਨੀਅਰ ਇੰਡੀਆ ਦੇ ਉਹਨੇ ਕੰਮ ਨਹੀਂ ਆ ਰਹੇ। ਲੇਕਿਨ ਇੰਡੀਆ ਦੀ ਕਿਉਂਕਿ 1.5 ਅਰਬ ਆਬਾਦੀ ਹੈ ਉਹ ਸਾਨੂੰ ਲੱਗਦਾ ਜਿਵੇਂ ਬਹੁਤ ਅੱਗੇ ਵੇ, ਉਹ ਚਾਈਨਾ ਤੋਂ ਬਹੁਤ ਪਿੱਛੇ ਹੈ। ਠੀਕ ਹੈ। ਤੇ ਜੇ ਜਾਪਾਨ ਹਾਰ ਜਾਂ ਜਰਮਨੀ ਹਾਰ ਅਸੀਂ ਆਪਣੇ ਲੋਕਾਂ ਨੂੰ ਆਪਣੀ ਜ਼ੁਬਾਨ 'ਚ ਪੜ੍ਹਾਉਣਾ, ਇੰਜੀਨੀਅਰ ਡਾਕਟਰ ਬਣਾਈਏ ਨਾ ਤੇ ਉਹ ਜ਼ਿਆਦਾ ਸਾਡੇ ਮਾਸ਼ਰੇ ਵਾਸਤੇ ਫਾਇਦੇਮੰਦ। ਠੀਕ ਹੋ ਗਿਆ। ਚਲੋ ਬਹੁਤ ਸ਼ੁਕਰੀਆ ਭਾਈ।